ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮੁ ਅਲੈਕਮ। 19 ਜੁਲਾਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਈਰਾਨ ਤੋਂ ਹੈ। ਖਬਰ ਇਹੋ ਜਿਹੀ ਹੈ ਕਿ ਤੁਸੀਂ ਵੀ ਸੋਚੋਗੇ ਕਿ ਈਰਾਨ ਦੇ ਤੇ ਸਾਡੇ ਹਾਲਾਤ 'ਚ ਕੋਈ ਬਹੁਤਾ ਫਰਕ ਨਹੀਂ, ਬਲਕਿ ਮੈਂ ਤਾਂ ਕਹਾਂਗਾ ਹਿੰਦੁਸਤਾਨ ਦੇ ਵੀ ਹਾਲਾਤ 'ਚ ਸਾਡੇ ਤੋਂ ਕੋਈ ਬਹੁਤਾ ਫਰਕ ਨਹੀਂ। ਹਾਲਾਤ ਇਹਨਾਂ ਸਾਰੇ ਮੁਲਕਾਂ ਦੀ ਕਿਸਮਤ ਦੇ ਵਿੱਚ ਰੌਲਾ ਇੱਕੋ ਜਿਹਾ ਹੀ ਹੈ। ਈਰਾਨੀ ਸਦਰ ਆਪਣੇ ਪੂਰੇ ਪ੍ਰੋਟੋਕੋਲ ਦੇ ਨਾਲ ਤਬਰੇਜ਼ ਜਾ ਰਹੇ ਸਨ। ਰਸਤੇ ਦੇ ਵਿੱਚ ਗੱਡੀ ਦਾ ਪੈਟਰੋਲ ਜਾਂ ਡੀਜ਼ਲ, ਤੇਲ ਕਹਿ ਲੈਂਦੇ ਉਰਫੇ ਆਮ ਦੇ ਵਿੱਚ, ਉਹ ਮੁੱਕਿਆ। ਇੱਕ ਪੈਟਰੋਲ ਪੰਪ ਤੋਂ ਉਹਨਾਂ ਨੇ ਤੇਲ ਪਵਾਇਆ। 3 ਕੰਪਨੀਆਂ ਸੀ। ਤੁਹਾਨੂੰ ਇਹ ਵੀ ਪਤਾ ਵੀ ਈਰਾਨ ਦੇ ਵਿੱਚ ਬੜਾ ਸਾਰਾ ਤੇਲ ਪੈਦਾ ਹੁੰਦਾ ਹੈ, ਰਿਫਾਈਨਰੀਆਂ ਵੀ ਆਪਣੀਆਂ ਨੇ। ਦੁਨੀਆ ਦੇ ਵਿੱਚ ਈਰਾਨ ਉਹਨਾਂ ਚੰਦ ਇੱਕ ਮੁਲਕਾਂ ਦੇ ਵਿੱਚੋਂ ਹੈ ਜਿੱਥੇ ਇੰਨਾ ਸਾਰਾ ਤੇਲ ਮੌਜੂਦ ਹੈ। ਬਹਰਹਾਲ ਤੇਲ ਉਹਨਾਂ ਦਾ ਆਪਣਾ, ਔਰ ਉੱਥੋਂ ਉਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ। 3 ਗੱਡੀਆਂ 'ਚ ਤੇਲ ਪਵਾਇਆ। ਤਿੰਨੋਂ ਗੱਡੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ। ਹਾਂਜੀ, ਗੱਡੀਆਂ ਬੰਦ ਹੋ ਗਈਆਂ ਕਿਉਂਕਿ ਤੇਲ ਗੰਦਾ ਸੀ। ਉਸ ਤੋਂ ਬਾਅਦ ਈਰਾਨੀ ਸਦਰ ਜਿਹੜੇ ਨੇ ਉਹ ਹੁਣ ਨਾ ਨਮੋਸ਼ੀ ਦੇ ਮਤਲਬ ਬੇਇੱਜ਼ਤੀ ਦੇ ਮਾਰੇ ਕਿਸੇ ਨੂੰ ਦੱਸ ਸਕਣ ਅਤੇ ਨਾ ਪੁੱਛ ਸਕਣ। ਉਹਨਾਂ ਫਿਰ ਕੀਤਾ ਕੀ, ਉਹਨਾਂ ਨੇ ਉੱਥੋਂ ਟੈਕਸੀ ਫੜੀ। ਇਹ ਤੁਹਾਡੇ ਲਈ ਹੈਰਾਨੀ ਦੀ ਗੱਲ ਹੋਏਗੀ। ਈਰਾਨੀ ਸਦਰ ਨੇ ਟੈਕਸੀ ਫੜੀ ਔਰ ਟੈਕਸੀ ਦੇ ਵਿੱਚ ਫਿਰ ਤਬਰੇਜ਼ ਦਾ ਸਫ਼ਰ ਕੀਤਾ। ਇਹ ਈਰਾਨੀ ਮੀਡੀਆ ਨੇ ਇਹ ਖਬਰ ਰਿਪੋਰਟ ਕੀਤੀ ਹੈ, ਇੰਟਰਨੈਸ਼ਨਲ ਮੀਡੀਆ ਨੇ ਵੀ ਰਿਪੋਰਟ ਕੀਤੀ ਹੈ। ਪਹਿਲਾਂ ਤਾਂ ਅਸੀਂ ਇਹ ਖਬਰ ਵੇਖੀ ਅਤੇ ਸਾਨੂੰ ਯਕੀਨ ਨਾ ਆਇਆ, ਲੇਕਿਨ ਫਿਰ ਅਸੀਂ ਇਹਨੂੰ ਰੀਕਨਫਰਮ ਕੀਤਾ ਇੰਟਰਨੈਸ਼ਨਲ ਮੀਡੀਆ ਤੋਂ, ਅਤੇ ਪਤਾ ਲੱਗਾ ਕਿ ਇਹ ਖਬਰ ਹੋਈ ਹੈ। ਮਤਲਬ ਕਿ ਈਰਾਨ ਦੇ ਵਿੱਚ ਵੀ ਉਹੀਓ ਹਾਲਾਤ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ। ਇਹ ਹੁਣ ਜ਼ਰਾ ਪਾਕਿਸਤਾਨ ਦੀ ਸੂਰਤ ਹਾਲ ਵੇਖ ਲਓ। ਪਾਕਿਸਤਾਨ ਦੇ ਵਿੱਚ ਮੋਟਰਸਾਈਕਲ ਦੀ 10 ਲੀਟਰ ਦੀ ਟੈਂਕੀ ਹੈ ਅਤੇ ਉਹਦੇ ਵਿੱਚ ਸ਼ੇਰ ਜਵਾਨ ਨੇ 14 ਲੀਟਰ ਪੈਟਰੋਲ ਪਾ ਦਿੱਤਾ। ਹਾਂਜੀ, ਇਹ ਸਿਰਫ ਇੰਨਾ ਹੀ ਨਹੀਂ, ਤੁਸੀਂ ਗੱਡੀ 'ਚ ਤੇਲ ਪਾਉਣ ਜਾਓ ਅਤੇ ਜਿਹੜੀ ਗੱਡੀ ਦੀ 50 ਲੀਟਰ ਦੀ ਟੈਂਕੀ ਹੈ ਉਹਦੇ ਵਿੱਚ ਸ਼ੇਰ ਜਵਾਨ 60 ਲੀਟਰ ਜਿਹੜਾ ਉਹ ਤੇਲ ਪਾ ਦਿੰਦੇ ਨੇ। ਉੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਉਹ ਤੇਲ ਜਿਹੜਾ ਜਿੱਥੇ ਤੁਹਾਨੂੰ ਲੀਟਰ ਲੱਭਣਾ ਚਾਹੀਦਾ ਉਹ ਪੌਣਾ ਲੀਟਰ ਲੱਭਦਾ। ਅਤੇ ਜ਼ਾਹਿਰ ਹੈ ਜਦੋਂ ਤੇਲ ਉਹਦਾ ਪੈਮਾਨਾ ਹੀ ਘੱਟ ਹੈ ਅਤੇ ਫਿਰ 50 ਲੀਟਰ ਦੀ ਜਗ੍ਹਾ ਦੇ ਵਿੱਚ 60 ਲੀਟਰ ਤੇਲ ਆਪੇ ਹੀ ਪੈ ਜਾਣਾ। ਅਤੇ ਤੇਲ ਕਿੱਡਾ ਕੁ ਮਹਿੰਗਾ ਹੈ ਇਸ ਵੇਲੇ ਪਾਕਿਸਤਾਨ 'ਚ ਉਹ ਤੁਹਾਨੂੰ ਪਤਾ ਹੀ ਹੈ। ਇਮਰਾਨ ਖਾਨ ਦੇ ਜ਼ਮਾਨੇ 'ਚ ਤੇਲ ਦੀ ਫੀ ਬੈਰਲ ਕੀਮਤ ਜਿਹੜੀ ਇੰਟਰਨੈਸ਼ਨਲ ਮਾਰਕੀਟ ਸੀ ਉਹ $120 ਦੇ ਕਰੀਬ ਸੀ, ਔਰ ਪਾਕਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤ ਜਿਹੜੀ ਸੀ ਜਾਂ ਡੀਜ਼ਲ ਦੀ ਉਹ ਤਕਰੀਬਨ $150 ਲੀਟਰ ਸੀ ਉਸ ਵੇਲੇ। ਲੇਕਿਨ ਹੁਣ ਇਸ ਵੇਲੇ ਤੁਹਾਡੇ ਸਾਹਮਣੇ ਹੈ ਕਿ ਤੇਲ ਦੀ ਕੀਮਤ ਤਕਰੀਬਨ $250-300 ਲੀਟਰ ਹੈ, ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੀ ਕੀਮਤ ਜਿਹੜੀ ਹੈ ਉਹ 120 ਨਹੀਂ ਬਲਕਿ 60, 65, 68, ਮਤਲਬ ਕਿ ਤਕਰੀਬਨ ਅੱਧੀ ਹੈ। ਉੱਧਰੋਂ ਇੰਟਰਨੈਸ਼ਨਲ ਮਾਰਕੀਟ 'ਚ ਕੀਮਤ ਅੱਧੀ ਹੈ ਅਤੇ ਇੱਧਰ ਵੇਚਣ ਵਾਲੀ ਕੀਮਤ ਦੁੱਗਣੀ ਹੈ। ਹੋ ਸਕਦਾ ਇਹ ਜ਼ਰਾ ਕੋਈ ਹਾਫਿਜ਼ ਸਾਹਿਬ ਦਾ ਇਸ ਵੇਲੇ ਤੁਹਾਨੂੰ ਪਤਾ ਦੌਰ ਹੈ, ਹੋ ਸਕਦਾ ਬੜਾ ਕੋਈ ਰੂਹਾਨੀ ਕਿਸਮ ਦਾ ਪੈਟਰੋਲ ਹੋਵੇ ਔਰ ਇਹਦੇ 'ਚ ਤਾਕਤ ਵੀ ਜ਼ਿਆਦਾ ਹੋਵੇ, ਇਸ ਲਈ ਇਹ ਪੈਟਰੋਲ ਤੁਹਾਨੂੰ ਜਿਹੜਾ ਦੁੱਗਣੀ ਤਿੱਗਣੀ ਕੀਮਤ ਦੇ ਉੱਤੇ ਮਿਲ ਰਿਹਾ। ਇਸ ਲਈ ਪਾਈ ਜਾਓ, ਚਲਾਈ ਜਾਓ ਅਤੇ ਹਾਫਿਜ਼ ਜੀ ਦੇ ਨਾਅਰੇ ਮਾਰੀ ਜਾਓ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਬਲੂਚਿਸਤਾਨ ਤੋਂ ਹੈ। ਬੜੀ ਹੀ ਅਫਸੋਸਨਾਕ ਖਬਰ ਹੈ। ਜਾਨ ਤਾਂ ਸਾਰਿਆਂ ਦੀ ਇੱਕੋ ਜਿਹੀ ਕੀਮਤੀ ਹੈ, ਕੋਈ ਭਾਵੇਂ ਬਲੋਚ ਹੋਏ, ਭਾਵੇਂ ਕੋਈ ਸਿੰਧੀ, ਭਾਵੇਂ ਕੋਈ ਕਸ਼ਮੀਰੀ, ਗਿਲਗਿਤ ਬਲਤਿਸਤਾਨ, ਪੰਜਾਬੀ, ਖੈਬਰ ਪਖਤੂਨਖਵਾ ਤੋਂ ਕਿਤਿਓਂ ਵੀ ਹੋਵੇ ਕੋਈ, ਬਲਕਿ ਇਹਨਾਂ ਇਲਾਕਿਆਂ ਤੋਂ ਬਾਹਰੋਂ ਵੀ ਕੋਈ ਹੋਵੇ, ਹਰ ਇਨਸਾਨ ਦੀ ਜਾਨ ਕੀਮਤੀ ਹੈ। ਲੇਕਿਨ ਇਹ ਜਿਹੜਾ ਇੱਕ ਵਾਕਿਆ ਹੋਇਆ ਇਹਨੇ ਦਿਲ ਬੜਾ ਤੋੜ ਕੇ ਰੱਖ ਛੜਿਆ। ਬਲੂਚਿਸਤਾਨ ਦੇ ਇਲਾਕੇ ਕਲਾਤ ਦੇ ਵਿੱਚ ਮੁਸਾਫਰ ਬੱਸ ਦੇ ਉੱਤੇ ਹਮਲਾ ਹੋਇਆ। ਸਾਬਰੀ ਗਰੁੱਪ, ਇਹ ਕਵਾਲ ਨੇ, ਇਹ ਉੱਥੇ ਕਵਾਲੀ ਕਰਨ ਜਾ ਰਹੇ ਸਨ ਕੋਇਟਾ ਤੋਂ ਕੋਈ ਅੱਧਾ ਪੌਣਾ ਘੰਟਾ ਜਾਂ ਅੱਧਾ ਘੰਟਾ ਬਾਹਰ ਸੀ ਇਹਨਾਂ ਦੀ ਬੱਸ। ਉੱਥੇ ਹਮਲਾ ਹੋਇਆ। ਗੋਲੀਆਂ ਮਾਰ ਕੇ ਇਹਨਾਂ 'ਚੋਂ 3 ਕਵਾਲ ਜਿਹੜੇ ਸਨ ਨਾਲ ਉਹਨਾਂ ਦੇ ਸਾਜ਼ਿੰਦੇ ਨਾਲ ਕਵਾਲ, ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ। ਉਹਨਾਂ ਦਾ ਸਾਰੇ ਡਰਮ ਤਮਾਮ ਜਿਹੜਾ ਸਮਾਨ ਉਹ ਤੋੜ ਭੰਨ ਦਿੱਤਾ, ਉਹਦੀ ਤਬਾਹੀ ਕਰ ਦਿੱਤੀ। ਔਰ ਜਿਹੜੇ ਕਵਾਲੀ ਕਰਨ ਗਏ ਸਨ ਵਿਚਾਰੇ ਉਹ ਲਾਸ਼ਾਂ ਲੈ ਕੇ ਵਾਪਸ ਕਰਾਚੀ ਆਪਣੇ। ਉਹਨਾਂ ਦੇ ਇੱਕ ਸਾਥੀ ਇਸ ਸਾਰੀ ਆਪ ਬੀਤੀ ਔਰ ਬਿਪਤਾ ਤੇ ਕੀ ਗੱਲ ਕਰਦੇ ਨੇ, ਸੁਣ ਲਓ। गाड़ी वालों ने कहा कि जी पेट्रोल ले लेते, आधा घंटा है तो हम आप लोग कोई खाना पीना चाहें, पेशाब करना चाहें कर सकते हैं। बस वहाँ से जो निकले हैं तो सामने एक गाड़ी खड़ी थी वाइट, कुछ बंदे खड़े हुए थे, हमारी गाड़ी स्पीड में थी, वो अचानक आगे आए हैं। ड्राइवर ने थोड़ी सी ब्रेक लगाने की कोशिश की, इतने में उन्होंने निकाल के जनाब बस के ऊपर अंधाधुंध फायरिंग कर दी। वो बेबस हो के उन्होंने नीचे उतार ली गाड़ी को। नीचे गया तो नीचे बस्त मारे, चारों तरफ से गोलियों से हमें वो रिपीटर ना जाने क्या क्या चीज़ें, पूरी बस का यानी कि उन्होंने बुरा हाल कर दिया। मैं नीचे सीट के नीचे घुस गया,
दो चार पांच बंदे हमारे बच गए, बाकी के किसी के 2 गोली लगी है, किसी के 1 लगी है, 3 बंदे एक्सपायर हो गए हमारे। प्रोग्राम में जा रहे थे, हमारा कवाली नाइट का प्रोग्राम था, इवेंट में शादी का इवेंट था हमारा। माजिद अली साहब जी के साथ हम लोग होते हैं, हमारा ग्रुप है पूरा, वो हमारे ओनर है माजिद अली साहब, उनके साथ ही हम शो में जा रहे थे। माजिद साहब को एक दिन पहले आना था, बाद में आना था, हम एक दिन पहले जा रहे थे, तो बस ये रास्ते में ये हादसा हमारे साथ पेश आ गया। तो फिर अभी हम कराची पहुंचे हैं, डेड बॉडियां लेके उनकी। अभी टोटल में उसमें हमारे साथ 21 लोग थे, जिसमें 2 छोटे बच्चे थे और 19 लोग हम लोग जवान थे। ਸੁਣ ਲਿਆ ਜੀ ਤੁਸੀਂ। ਹੁਣ ਸੂਰਤ ਹਾਲ ਇਹ ਹੈ ਕਿ ਸਾਡੇ ਜਿਹੜੇ ਮੁਹਸਨ ਨਕਵੀ ਸਾਹਿਬ ਨੇ, ਸਾਲਾ ਸਾਹਿਬ ਜਿਹੜੇ ਨੇ, ਮਤਲਬ ਉਹ ਸਾਲਾ ਸਾਹਿਬ ਤਾਂ ਨਹੀਂ ਹੈਗੇ ਮੇਰਾ ਖਿਆਲ, ਲੇਕਿਨ ਉਹਨਾਂ ਦੇ ਬਾਰੇ ਐਵੇਂ ਮਸ਼ਹੂਰ ਕੀਤਾ ਹੈ ਕਿ ਉਹ ਸਾਲਾ ਸਾਹਿਬ ਨੇ, ਲੇਕਿਨ ਚਲੋ ਜੋ ਵੀ ਨੇ, ਉਹ ਕਹਿੰਦੇ ਨੇ ਹੁਣ ਕਿ ਉਹ ਜਿਹੜਾ ਮੈਂ ਇੱਕ SHO ਵਾਲਾ ਬਿਆਨ ਦਿੱਤਾ ਸੀ, ਉਹ ਮੈਂ ਤਾਂ ਐਵੇਂ ਮਜ਼ਾਕੀਆ ਗੱਲ ਕੀਤੀ ਸੀ। ਹੁਣ ਮਜ਼ਾਕੀਆ ਤਾਂ ਨਹੀਂ ਕਿਹਾ, ਉਹਨਾਂ ਨੇ ਕਿਹਾ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੈਂ ਇਹ ਕਦੀ ਨਹੀਂ ਸੀ ਕਿਹਾ ਕਿ ਇੱਕ SHO ਦੀ ਮਾਰ ਹੈ। ਹਾਲਾਂਕਿ ਇਹਨਾਂ ਨੇ ਕਿਹਾ ਸੀ, ਲੇਕਿਨ ਹੁਣ ਉਹ ਮੁੱਕਰਨ ਰਹੇ ਨੇ, ਕਿਉਂਕਿ SHO ਛੱਡ ਕੇ ਇੱਥੇ ਤਾਂ ਹੁਣ IG ਦੇ ਕੋਲੋਂ ਕੰਮ ਨਹੀਂ ਕੰਟਰੋਲ ਹੋਣ ਡਿਆ। ਅੱਜ ਕੱਲ੍ਹ ਬਲੂਚਿਸਤਾਨ ਦੇ ਵਿੱਚ ਹਰ ਦੂਸਰੇ ਦਿਨ ਕਿਸੇ ਨਾ ਕਿਸੇ ਜ਼ਿਲ੍ਹੇ ਦੀ ਨਾਕਾਬੰਦੀ ਕਰ ਲੈਂਦੇ ਨੇ ਦਹਿਸ਼ਤਗਰਦ, ਉੱਥੇ ਲੋਕਾਂ ਨੂੰ ਲੁੱਟਦੇ ਵੀ ਨੇ, ਮਾਰਦੇ ਵੀ ਨੇ, ਗੋਲੀਆਂ ਵੀ ਚਲਾਉਂਦੇ ਨੇ। ਬਲਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖ ਲਿਆ ਸੀ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਤੱਕ ਨੂੰ ਤੇ ਉੱਥੇ ਕਤਲ ਕਰ ਦਿੱਤਾ ਸੀ, ਬੈਂਕ ਲੁੱਟ ਲਏ ਸਨ, ਥਾਣਿਆਂ ਨੂੰ ਅੱਗਾਂ ਲਾ ਦਿੱਤੀਆਂ ਸਨ। ਇਹ ਸੂਰਤ ਹਾਲ ਹੈ। ਹੁਣ ਨਾ ਕਵਾਲ ਉਹਨਾਂ ਦੇ ਕੋਲੋਂ ਮਹਿਫੂਜ਼ ਨੇ, ਨਾ ਆਮ ਆਵਾਮ ਹੈ, ਨਾ ਬੱਚੇ ਨੇ, ਨਾ ਔਰਤਾਂ ਨੇ। ਔਰ ਸਾਡੇ ਭਾਈ ਹੋਰੀ ਜਿਹੜੇ ਨੇ ਉਹ ਕਹਿੰਦੇ ਨੇ ਵੀ ਅਸੀਂ ਦੁਨੀਆ ਦੀ ਇਸ ਵੇਲੇ ਮੰਨੀ ਪਰਮੰਨੀ ਤਾਕਤ ਹੈ, ਪਰ ਅੰਦਰ ਆਪਣੇ ਜਿਹੜੇ ਸਾਡੇ ਸਿਕਿਉਰਿਟੀ ਦੇ ਹਾਲਾਤ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। DPO ਖੁਸ਼ਾਬ, ਪੰਜਾਬ ਪੁਲਿਸ ਦੇ ਅਹਿਲਕਾਰ, ਵਰਦੀ ਦੇ ਵਿੱਚ ਨੋਟ ਨਿਛਾਵਰ, ਖੁਸ਼ੀ ਦੇ ਇਜ਼ਹਾਰ। ਇਹ ਪਤਾ ਨਹੀਂ ਹੁਣ ਕਿਹੜਾ DPO ਸਾਹਿਬ ਨੇ ਏਡਾ ਵੱਡਾ ਕੰਮ ਕਰ ਲਿਆ। DPO ਸਾਹਿਬ ਨੇ ਇਸ਼ਾਰਾ ਕਰਕੇ ਥੋੜ੍ਹਾ ਜਿਹਾ ਮਨਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਨਿੰਮਾ, ਲੇਕਿਨ ਬੰਦੇ ਮੁੜੇ ਨਹੀਂ, ਬੰਦੇ ਦੇ ਪੁੱਤਰ ਨਹੀਂ ਬਣੇ, ਉਹਨਾਂ ਰੁਪਈਏ ਸੁੱਟੇ ਨੇ। ਹੁਣ ਬਈ ਮੈਂ ਇਸ ਗੱਲ ਦੇ ਖਿਲਾਫ ਨਹੀਂ, ਤੁਸੀਂ ਜੋ ਮਰਜ਼ੀ ਕਰੋ ਆਪਣੀ ਜ਼ਾਤੀ ਜ਼ਿੰਦਗੀ 'ਚ, ਮੈਂ ਪੈਸੇ ਸਿੱਟਣ ਦੇ ਤਾਂ ਖਿਲਾਫ ਹੈ, ਲੇਕਿਨ ਬਹਰਹਾਲ ਤੁਸੀਂ ਅਗਰ ਫਿਰ ਵੀ ਇਹ ਕੰਮ ਕਰਨਾ ਚਾਹੁੰਦੇ ਹੋ ਜ਼ਾਤੀ ਜ਼ਿੰਦਗੀ 'ਚ ਤਾਂ ਜਮ ਕਰੋ। ਲੇਕਿਨ ਇਹ ਯੂਨੀਫਾਰਮ ਕਰਕੇ ਪਾ ਕੇ ਯੂਨੀਫਾਰਮ ਦੀ ਤਹਿਕੀਰ ਕਰਦੇ ਹੋ, ਇਨਸਲਟ ਕਰਦੇ ਹੋ, ਬੇਇੱਜ਼ਤੀ ਕਰਦੇ ਹੋ, ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ DPO ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਇਸ ਚੀਜ਼ ਦਾ ਖਿਆਲ ਕਿਉਂ ਨਹੀਂ ਆਇਆ। ਲੇਕਿਨ ਅੱਜ ਕੱਲ੍ਹ ਜੋ ਕੁਝ ਹੈਗਾ ਯੂਨੀਫਾਰਮ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਇਕੱਲਾ ਪੈਸਾ ਸੁੱਟਣਾ ਹੀ ਤੇ ਉਹਦੀ ਬੇਅਦਬੀ ਨਹੀਂ ਹੈ ਨਾ, ਆਪਣੇ ਹਲਫ ਤੋਂ ਰੂਹਗਰਦਾਨੀ ਕਰਨਾ ਵੀ ਤੇ ਯੂਨੀਫਾਰਮ ਦੀ ਬਹੁਤ ਵੱਡੀ ਬੇਤੌਕੀਰੀ ਹੈ। ਅਤੇ ਜਦੋਂ ਥੱਲਿਓਂ ਲੈ ਕੇ ਉੱਤੇ ਤੱਕ ਲੋਕ ਯੂਨੀਫਾਰਮਾਂ ਦੀ ਬੇਤੌਕੀਰੀ ਕਰਨ ਡਏ ਨੇ ਅਤੇ ਫਿਰ ਦਮਾਦਮ ਮਸਤ ਕਲੰਦਰ ਹੀ ਹੈ। ਫਿਰ ਚਾਚਾ ਸਾਜਿਦ ਨਵਾਜ਼ ਜਿਹੜਾ ਹੈ ਉਹ ਹੀ ਫਿਰ ਮੇਰਾ ਖਿਆਲ ਹੈ ਕਿ ਪੂਰਾ ਆਉਂਦਾ ਹੈ। ਉਹਨੇ ਹੀ ਜਿਹੜੀਆਂ ਗੱਲਾਂ ਕੀਤੀਆਂ ਸਨ ਔਰ ਨਾਲ ਆਖਿਆ ਸੀ ਵੀ ਚਾੜ ਦੇ ਵੀਡੀਓ ਚਾੜਨ ਤੋਂ ਯਾਦ ਆਇਆ ਕਿ ਇਸ ਵੇਲੇ ਚਾਚੇ ਸਾਜਿਦ ਨਵਾਜ਼ ਦੇ ਕੰਮ ਤੋਂ ਲੋਕਾਂ ਨੇ ਸਿੱਖਿਆ। ਤੁਹਾਨੂੰ ਪਤਾ ਹੈ ਕਿ ਹਿਊਮਨ ਬੀਇੰਗਸ ਜਿਹੜੇ ਨੇ ਉਹ ਬੜੇ ਹੀ ਇੰਟੈਲੀਜੈਂਟ ਨੇ, ਇਨੋਵੇਟਿਵ ਹੁੰਦੇ ਨੇ। ਜ਼ਰੂਰਤ ਇਜਾਦ ਦੀ ਮਾਂ ਹੈ ਔਰ ਇੱਕ ਹੀ ਸੁਰਾਖ ਤੋਂ ਮੂਮਨ 2 ਵਾਰੀ ਨਹੀਂ ਦੱਸਿਆ ਜਾਂਦਾ। ਜਿਹੜੀ ਪਾਕਿਸਤਾਨੀ ਪਬਲਿਕ ਹੈ ਉਹ ਤੁਹਾਨੂੰ ਪਤਾ ਵੈਸੇ ਹੀ ਬੜੀ ਇਨੋਵੇਟਿਵ ਹੈ। ਉਹਨਾਂ ਨੇ ਸਿੱਖਿਆ ਕਿ ਸਾਜਿਦ ਨਵਾਜ਼ ਸਾਹਿਬ ਨੇ ਇੱਕ ਤਾਂ ਸਖਤ ਲਫ਼ਜ਼ ਕਹਿ ਦਿੱਤਾ ਸੀ ਅਤੇ ਇੱਕ ਉਹਨਾਂ ਨੇ ਫੀਲਡ ਮਾਰਸ਼ਲ ਸਾਹਿਬ ਨੂੰ ਵੀ ਕੋਈ ਸਖਤ ਲਫ਼ਜ਼ ਕਹਿ ਦਿੱਤਾ ਸੀ ਅਤੇ ਉਹਦੀ ਵਜ੍ਹਾ ਤੋਂ ਚੁੱਕੇ ਗਏ ਅਤੇ ਮਾਰ ਕੁਟਾਈ ਹੋਈ ਅਤੇ ਫਿਰ ਵੀਡੀਓ ਮੈਸੇਜ 'ਤੇ, ਲੇਕਿਨ ਉਹ ਡਟੇ ਰਹੇ, ਦਲੇਰ ਆਦਮੀ ਨੇ, ਉਹਨਾਂ ਦੀ ਸਤਾਇਸ਼ ਬਣਦੀ। ਹੁਣ ਲੋਕਾਂ ਨੇ ਨਵਾਂ ਤਰੀਕਾ ਕੱਢਿਆ, ਉਹ ਬਜਾਏ ਭੈੜਾ ਕੋਈ ਲਫ਼ਜ਼ ਕਹਿਣ ਦੇ ਉਹ ਕਹਿੰਦੇ ਨੇ ਸਭ ਦੀ ਚੰਗੀ ਮਾਂ ਆ ਗਈ ਹੈ। ਅਤੇ ਸਿਪਾ ਸਲਾਰ ਸਾਹਿਬ ਨੂੰ ਸਲਾਮ ਜਿਹੜੇ ਇਹਨਾਂ ਲੋਕਾਂ ਨੂੰ ਸਾਡੇ ਉੱਤੇ ਲਿਆ ਕੇ ਜਿਨ੍ਹਾਂ ਨੇ ਬਿਠਾਇਆ। ਹੁਣ ਇਹ ਲਫ਼ਜ਼ ਚੰਗੇ ਨੇ, ਹੁਣ ਇਹ ਛੇੜੀ ਬਣ ਗਈ ਹੈ, ਹਰ ਬੰਦਾ ਇਹ ਵੀਡੀਓ ਰਿਕਾਰਡ ਕਰਾ ਰਿਹਾ ਔਰ ਚਾੜ ਰਿਹਾ। ਇਹ ਜ਼ਰਾ ਇੱਕ ਅੱਧੀ ਵੀਡੀਓ ਵੇਖੋ। ਵੀਡੀਓ ਬਣਾ, ਸਭ ਦੀ ਚੰਗੀ ਮਾਂ ਆ ਗਈ ਹੈ। ਅਖੀਰ ਇਸ ਹੁਕਮਰਾਨਾਂ ਦੇ ਉੱਤੇ ਜਿਹੜੇ ਐਡੇ ਮਸਾਇਲ ਹੋਣ ਦੇ ਬਾਵਜੂਦ ਵੀ ਹਕੂਮਤ ਕਰ ਰਹੇ ਨੇ, ਤੇ ਸਲਾਮ ਉਸ ਸਿਪਾ ਸਲਾਰ ਨੂੰ ਜਿਹੜੇ ਇਹ ਅਮੀਨ ਤੇ ਸਾਦਕ ਲੋਕ ਹੁਕਮਰਾਨ ਸਾਡੇ ਵਾਸਤੇ ਲੈ ਕੇ ਆਏ ਨੇ। ਚਲੋ ਚੜਾ ਦੇ ਨੈੱਟ ਤੇ। ਵੇਖ ਲਿਆ ਜੀ, ਇਹ ਟ੍ਰੈਂਡ ਠੀਕ ਹੈ, ਚੰਗਾ ਕਹੋ, ਅੰਦਰੋਂ ਤੇ ਉਹਨਾਂ ਨੂੰ ਪਤਾ ਹੀ ਹੈ ਨਾ ਕਿ ਤੁਸੀਂ ਗੱਲ ਕੀ ਕਹਿਣ ਡਏ ਹੋ। ਮੈਂ ਤੁਹਾਨੂੰ ਇੱਕ ਵਾਰੀ ਪਹਿਲੇ ਵੀ ਗੱਲ ਸੁਣਾਈ ਸੀ ਕਿ ਇੱਕ ਬਾਦਸ਼ਾਹ ਸਲਾਮਤ ਦੌਰੇ 'ਤੇ ਨਿਕਲੇ ਔਰ ਉਹ ਆਪਣੀ ਰਾਇਆ ਨੂੰ ਦੇਖਣਾ ਚਾਹੁੰਦੇ ਸਨ। ਇੱਕ ਕਾਸ਼ਤਕਾਰ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਡਿਆ ਸੀ ਅਤੇ ਉਹਦੇ ਕੋਲ ਜਾ ਪੜੇ। ਬਾਦਸ਼ਾਹ ਸਲਾਮਤ ਕਿਉਂਕਿ ਹੁਲੀਆ ਬਦਲਿਆ ਸੀ, ਉਹਨੂੰ ਤਾਂ ਨਹੀਂ ਸੀ ਪਤਾ ਵੀ ਇਹ ਬਾਦਸ਼ਾਹ ਸਲਾਮਤ ਨੇ। ਉਹਨਾਂ ਨੇ ਆਖਿਆ ਕਿ ਯਾਰ ਮੈਨੂੰ ਪਿਆਸ ਬੜੀ ਲੱਗੀ ਹੈ ਅਤੇ ਤੇਰੇ ਕੋਲ ਕੁਝ ਖਾਣ ਨੂੰ ਹੈ? ਉਹਨੇ ਕਿਹਾ ਜੀ ਮੇਰੇ ਕੋਲ ਤਾਂ ਕੁਝ ਨਹੀਂ ਹੈ। ਅੱਗੇ ਵੱਟ ਦੇ ਉੱਤੇ, ਮਤਲਬ ਖੇਤ ਦੀ ਸਾਈਡ ਦੇ ਉੱਤੇ ਇੱਕ ਤਰਬੂਜ਼, ਜਿਹਨੂੰ ਪੰਜਾਬੀ 'ਚ ਅਦਵਾਣਾ ਕਹਿੰਦੇ ਨੇ, ਅੰਗਰੇਜ਼ੀ 'ਚ ਵਾਟਰਮੈਲਨ ਕਹਿੰਦੇ ਨੇ, ਉਹ ਪਿਆ ਹੋਇਆ ਸੀ। ਉਹਨੇ ਕਿਹਾ ਯਾਰ ਇਹ ਦੇ ਦੇ। ਉਹਨੇ ਕਿਹਾ ਨਾ, ਇਹ ਨਹੀਂ ਮੈਂ ਤੁਹਾਨੂੰ ਦੇ ਸਕਦਾ। ਉਹਨਾਂ ਕਿਹਾ ਕਿਉਂ, ਮੈਂ ਤੈਨੂੰ ਪੈਸੇ ਦਿੰਦਾ? ਉਹਨਾਂ ਕਿਹਾ ਨਹੀਂ, ਪੈਸਿਆਂ ਲਈ ਨਹੀਂ ਹੈ। ਬਾਦਸ਼ਾਹ ਸਲਾਮਤ ਨੂੰ ਮੈਂ ਜਾ ਕੇ ਸਵੇਰੇ ਮਹਿਲ ਦੇ ਵਿੱਚ ਪੇਸ਼ ਕਰਨਾ ਹੈ ਕਿਉਂਕਿ ਇਹ ਸਾਲ ਦਾ ਪਹਿਲਾ ਫਰੂਟ ਹੈ, ਮਤਲਬ ਕਿ ਪਹਿਲਾ ਤਰਬੂਜ਼ ਹੈ, ਮੇਰੇ ਖੇਤਾਂ 'ਚੋਂ ਨਿਕਲਿਆ ਅਤੇ ਮੈਂ ਇਹ ਜਾ ਕੇ ਦੇਣਾ। ਸੁਣਿਆ ਬਾਦਸ਼ਾਹ ਬੜਾ ਇਨਾਮ ਕਰਾਮ ਦਿੰਦਾ। ਉਹਨਾਂ ਕਿਹਾ ਮੈਂ ਤੈਨੂੰ ਇੱਥੇ ਹੀ ਦੇ ਦੇਣਾ ਯਾਰ ਪੈਸੇ। ਉਹਨੇ ਕਿਹਾ ਨਾ ਬਈ ਤੂੰ ਬਾਦਸ਼ਾਹ ਹੈ, ਮੈਂ ਤੈਨੂੰ ਨਹੀਂ ਦੇਣਾ, ਮੈਂ ਜਾ ਕੇ ਬਾਦਸ਼ਾਹ ਨੂੰ ਦਿਆਂਗਾ।
ਉਹਨੇ ਕਿਹਾ ਜੇ ਬਾਦਸ਼ਾਹ ਨੇ ਕਬੂਲ ਨਾ ਕੀਤਾ ਤੇ ਫਿਰ ਉਹਨੇ ਐਡੀ ਵੱਡੀ ਗਾਲ ਕੱਢੀ, ਗੰਦੀ ਗਾਲ ਕਾਫੀ। ਇਹ ਚਾਚੇ ਸਾਜਦ ਨਵਾਜ਼ ਵਰਗੀ ਨਹੀਂ ਗਾਲ, ਉਹ ਤਾਂ ਨਾਰਮਲੀ ਗੱਲ ਸੀ। ਉਹਨੇ ਚੰਗੀ ਭਰਵੀਂ ਕਿਸਮ ਦੀ ਗਾਲ ਕੱਢੀ ਅਤੇ ਉਹਨੇ ਕਿਹਾ ਜੀ ਫਿਰ ਬਾਦਸ਼ਾਹ ਉੱਥੇ ਜਾਏ। ਖੈਰ ਬਾਦਸ਼ਾਹ ਸਲਾਮਤ ਨੂੰ ਬੜਾ ਬੁਰਾ ਲੱਗਾ, ਚੁੱਪ ਕਰਕੇ ਵਾਪਸ ਆ ਗਏ। ਮਹਿਲ 'ਚ ਆ ਕੇ ਉਹਨਾਂ ਆਖਿਆ ਵੀ ਕੱਲ੍ਹ ਇੱਕ ਬੰਦਾ ਇਹੋ ਜਿਹੇ ਹੁਲੀਏ ਦਾ ਆਏਗਾ, ਉਹਨੂੰ ਤੁਸੀਂ ਜਿਹੜਾ ਉਹ ਅੰਦਰ ਆਉਣ ਦੇਣਾ ਸਿੱਧਾ। ਉਹ ਅਪੜ ਗਿਆ ਬੰਦਾ ਤਰਬੂਜ਼ ਲੈ ਕੇ, ਉਹਨੂੰ ਕਿਸੇ ਨੇ ਨਾ ਡੱਕਿਆ, ਸਿੱਧਾ ਉਹਨੂੰ ਦਰਬਾਰ 'ਚ ਪਹੁੰਚਾ ਦਿੱਤਾ। ਜਿਸ ਵੇਲੇ ਉੱਥੇ ਅਪੜਿਆ ਅਤੇ ਉਹਨਾਂ ਨੇ ਬਾਦਸ਼ਾਹ ਸਲਾਮਤ ਨੂੰ ਉਹਨੇ ਵੇਖਿਆ, ਉਹਨੂੰ ਵੀ ਸਮਝ ਆ ਗਈ ਇਹ ਤਾਂ ਕੱਲ੍ਹ ਵਾਲਾ ਬੰਦਾ ਹੈ। ਬਾਦਸ਼ਾਹ ਸਲਾਮਤ ਨੇ ਵੀ ਉਹਨੂੰ ਵੇਖ ਲਿਆ। ਉਹਨੇ ਕਿਹਾ ਹਾਂ ਬਈ ਕੀ ਲਿਆਇਆ? ਉਹਨੇ ਕਿਹਾ ਜੀ ਇਹ ਤਰਬੂਜ਼ ਲਿਆਇਆ। ਉਹਨੇ ਕਿਹਾ ਜੇ ਬਾਦਸ਼ਾਹ ਸਲਾਮਤ ਕਬੂਲ ਨਾ ਕਰਨ ਤੇ ਫਿਰ ਬਾਦਸ਼ਾਹ ਨੇ ਅੱਗੋਂ ਕਿਹਾ। ਉਹਨੇ ਬਾਦਸ਼ਾਹ ਸਲਾਮਤ ਵੱਲ ਵੇਖ ਕੇ ਆਖਿਆ ਕਿ ਬਾਦਸ਼ਾਹ ਸਲਾਮਤ ਫਿਰ ਕੱਲ੍ਹ ਵਾਲੀ ਗੱਲ। ਹੁਣ ਉਹਨੇ ਗਾਲ ਤਾਂ ਨਹੀਂ ਕੱਢੀ, ਲੇਕਿਨ ਬਾਦਸ਼ਾਹ ਸਲਾਮਤ ਵੀ ਨਿੰਮੇ ਜਿਹੇ ਹੱਸ ਪਏ ਕਿ ਸ਼ੁਕਰ ਹੈ ਇਹਨੇ ਇੱਥੇ ਵੀ ਗਾਲ ਨਹੀਂ ਕੱਢ ਦਿੱਤੀ ਅਤੇ ਨਾਲ ਉਹਨੂੰ ਦਿੱਤੀਆਂ ਅਸ਼ਰਫੀਆਂ ਅਤੇ ਉੱਥੋਂ ਉਹਨੂੰ ਤੋਰਿਆ ਕਿ ਬਾਈ ਕਿਤੇ ਇੱਥੇ ਸਿੱਧਾ ਹੀ ਨਾ ਸ਼ੁਰੂ ਹੋ ਜਾਏ। ਇਹ ਹੁਣ ਜਿਹੜੇ ਮੌਜੂਦਾ ਬਾਦਸ਼ਾਹ ਸਲਾਮਤ ਨੇ ਇਹਨਾਂ ਨਾਲ ਵੀ ਲੋਕਾਂ ਨੇ ਇਹੀ ਕੰਮ ਕੀਤਾ ਕਿ ਲੋਕੀ ਹੁਣ ਚਾਚੇ ਸਾਜਦ ਨਵਾਜ਼ ਵਾਲੀ ਗੱਲ ਬਸ ਆਪ ਨਹੀਂ ਕਹਿੰਦੇ, ਆਉਂਦੇ ਨੇ ਚਾਚੇ ਵਾਲੀ ਗੱਲ, ਅਤੇ ਉੱਥੋਂ ਸਾਰੀ ਗੱਲ ਹੀ ਸਮਝ ਆ ਜਾਂਦੀ ਹੈ। ਜਦੋਂ ਲੋਕੀ ਕਹਿੰਦੇ ਨੇ ਸਭ ਦੀ ਚੰਗੀ ਮਾਂ ਆ ਗਈ ਹੈ ਅਤੇ ਨਾਲ ਆਉਂਦੇ ਨੇ ਕਿ ਸਿਪਾ ਸਲਾਰ ਨੂੰ ਸਲੂਟ ਜਿਹੜਾ ਇਹਨਾਂ ਨੂੰ ਲੈ ਕੇ ਆਇਆ, ਅਤੇ ਲੋਕਾਂ ਨੂੰ ਗੱਲ ਸਾਰੀ ਸਮਝ ਆ ਜਾਂਦੀ ਹੈ। ਇਸ ਲਈ ਮੇਰਾ ਖਿਆਲ ਇਹ ਵਾਲਾ ਤਰੀਕਾ ਜ਼ਿਆਦਾ ਬਿਹਤਰ ਹੈ, ਇਹੀ ਤਰੀਕਾ ਅਪਣਾਓ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਤਰੀਕੇ ਤੋਂ ਵੀ ਇਹਨਾਂ ਨੇ ਪਰੇਸ਼ਾਨ ਬਹੁਤ ਹੋਣਾ ਹੈ, ਕਿਉਂਕਿ ਉਸ ਤੋਂ ਇਲਾਵਾ ਇਹਨਾਂ ਨੂੰ ਹੋਰ ਕੋਈ ਹੁਣ ਗੱਲ ਸਮਝ ਨਹੀਂ ਆਉਣੀ। ਅਤੇ DPO ਸਾਹਿਬ ਤੁਸੀਂ ਅਗਰ ਪੈਸੇ ਪੂਸੇ ਸਟਵਾਉਣੇ ਨੇ ਤਾਂ ਫਿਰ ਇਹਨਾਂ ਦੀ ਵਰਦੀ ਉਤਰਵਾ ਲਿਆ ਕਰੋ, ਬਾਕੀ ਖੈਰ ਹੈ, ਬਾਕੀ ਜੋ ਤੁਸੀਂ ਕਰਨਾ ਹੈ ਉਹ ਤਾਂ ਤੁਸੀਂ ਕਰਨਾ ਹੀ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਨੇ ਯੌਮ ਇਨਸਾਫ ਆਲਮੀ ਡੇ ਜਿਹੜਾ ਜਸਟਿਸ ਦਾ ਡੇ ਹੈ, ਇਨਸਾਫ ਦਾ ਦਿਨ ਹੈ, ਉਹਦੇ 'ਤੇ ਇੱਕ ਪੈਗਾਮ ਜਾਰੀ ਕੀਤਾ ਹੈ ਕਿ ਜਿੱਥੇ ਇਨਸਾਫ ਦਾ ਚਿਰਾਗ ਬੁੱਝ ਜਾਏ ਉੱਥੇ ਜ਼ੁਲਮ ਦੀ ਤਾਰੀਕੀ ਪੂਰੇ ਮਾਸ਼ਰੇ ਨੂੰ ਨਿਗਲ ਲੈਂਦੀ ਹੈ। ਅੱਲਾ ਖੈਰ, ਇਹ ਬਾਜੀ ਕਹਿਣ ਰਹੀ ਹੈ ਕਿ ਜਿੱਥੇ ਇਨਸਾਫ ਦਾ ਚਿਰਾਗ ਬੁੱਝ ਜਾਏ ਉੱਥੇ ਜ਼ੁਲਮ ਦੀ ਤਾਰੀਕੀ ਪੂਰੇ ਮਾਸ਼ਰੇ ਨੂੰ ਨਿਗਲ ਲੈਂਦੀ ਹੈ। ਬਾਜੀ ਇਹੀ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਪੂਰੇ ਮਾਸ਼ਰੇ ਨੂੰ ਨਿਗਲ ਲਿਆ। ਅਗਲੀ ਜਿਹੜੀ ਗੱਲ ਹੈ ਉਹ ਵੀ ਸੁਣ ਲਓ। ਮਸਾइल का हक कानून की हुक्मरानी में है, पाकिस्तानी अदलिया आलमी इंसाफ की कोशिशों के साथ खड़ी है। ਇਹ ਕੌਣ ਕਹਿਣ ਡਿਆ? ਇਹ ਚੀਫ ਜਸਟਿਸ ਦਾ ਇਨਸਾਫ ਦੇ ਆਲਮੀ ਦਿਨ ਦੇ ਮੌਕੇ ਦੇ ਉੱਤੇ ਲਤੀਫਾ ਹੈ ਤੇ ਪੈਗਾਮ, ਲੇਕਿਨ ਲਤੀਫਾ ਹੈ। ਜਨਾਬ ਤੁਸੀਂ ਨਾ ਖਲੋਵੋ ਮੇਰਾ ਖਿਆਲ ਆਲਮੀ ਬਰਾਦਰੀ ਦੇ ਨਾਲ ਇਨਸਾਫ, ਜੇ ਤੁਸੀਂ ਇਨਸਾਫ ਪ੍ਰੋਵਾਈਡ ਕਰਨਾ ਨਾ ਆਲਮੀ ਬਰਾਦਰੀ ਨੂੰ, ਅਤੇ ਫਿਰ ਆਲਮੀ ਬਰਾਦਰੀ ਮੇਰਾ ਖਿਆਲ ਇਹਨੂੰ ਨਾ ਹੀ ਸਮਝੇ ਤਾਂ ਬਿਹਤਰ ਹੈ। ਮੇਰੇ ਖਿਆਲ ਦੇ ਵਿੱਚ ਇਸ ਤੋਂ ਜ਼ਰਾ ਥੋੜ੍ਹਾ ਜਿਹਾ ਤੁਸੀਂ ਪਰਹੇਜ਼ ਕਰੋ ਤਾਂ ਚੰਗੀ ਗੱਲ ਹੈ। ਅੱਛਾ, ਇਹ ਅੱਗੋਂ ਇੱਕ ਬੜੀ ਵੱਡੀ ਇੱਕ ਭੈੜੀ ਗੱਲ ਹੈ ਜਿਹੜੀ ਸਾਡੀ ਸੁਸਾਇਟੀ 'ਚ ਹੁੰਦੀ ਹੈ। ਇਹਦੇ ਤੋਂ ਜ਼ਰਾ ਮੈਂ ਚਾਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਮਹਿਫੂਜ਼ ਰਹੋ ਤਾਂ ਚੰਗਾ। ਕਰਾਚੀ ਸ਼ਾਦੀ ਦੀ ਤਕਰੀਬ 'ਚ ਹਵਾਈ ਫਾਇਰਿੰਗ, ਬੱਚੀ ਜਾਨ ਬਹਾਕ, ਦੁਲਾ ਅਤੇ ਉਹਦਾ ਪਿਓ ਗ੍ਰਿਫਤਾਰ। ਅੱਛਾ, ਇਹ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਗੱਲ ਦੀ। ਵਿਆਹ 'ਤੇ ਜਾਂਦੇ ਨੇ, ਆਉਂਦੇ ਨੇ ਸਾਨੂੰ ਚਾਅ ਬੜਾ ਹੈ, ਵਿਆਹ ਕਿਸੇ ਦਾ ਹੋਣ ਡਿਆ, ਕਿਸੇ ਦੇ ਨਾਲ ਹੋਣ ਡਿਆ, ਚਾਅ ਉਹਦੇ ਯਾਰਾਂ ਨੂੰ। ਬਈ ਤੁਸੀਂ, ਮੇਰਾ ਮਤਲਬ ਤੁਹਾਨੂੰ ਕਾਹਦਾ ਚਾਅ ਹੈ? ਵਿਆਹ ਉਹਦਾ ਹੋਣ ਡਿਆ, ਬੁੱਢੀ ਉਹਨੂੰ ਲੱਭਣ ਡਈ ਹੈ, ਬਈ ਤੁਸੀਂ ਕਿਹੜੀਆਂ, ਮਤਲਬ ਤੁਹਾਡਾ ਕੀ ਲੈਣ ਦੇਣ ਇਸ ਗੱਲ ਦੇ ਵਿੱਚ? ਤੁਹਾਨੂੰ ਕਾਹਦਾ ਚਾਅ ਹੈ? ਮੇਰਾ ਉਹਦਾ ਕਾਹਦੀ ਕਲਾਸ਼ਨਕੋਫ ਤੁਸੀਂ ਚਲਾਉਣੀ ਹੈ ਜ਼ਰੂਰ। ਅੱਛਾ, ਉੱਥੇ ਹਵਾਈ ਫਾਇਰਿੰਗ ਕਰਨਗੇ, ਇਹ ਵੀ ਫਿਰ ਸਮਝ ਨਹੀਂ ਕਿ ਇਹਦੇ ਵਿੱਚ ਕਿਹੜੀ ਐਸੀ ਵਡਿਆਈ ਹੈ, ਮਰਦਾਨਗੀ ਹੈ, ਜ਼ਨਾਨਗੀ ਹੈ, ਜੋ ਵੀ ਹੈ। ਇਹ ਗੋਲੀਆਂ ਚਲਾਉਣ ਨਾਲ ਕੋਈ ਤੁਸੀਂ ਬਹਾਦਰ ਬਣ ਜਾਂਦੇ ਹੋ? ਗੋਲੀ ਤੇ ਜਿਹਦੇ ਕੋਲ ਪਿਸਤੌਲ, ਬਾਂਦਰ ਦੇ ਹੱਥ ਪਿਸਤੌਲ ਫੜਾ ਦਿਓ ਅਤੇ ਉਹਨੇ ਗੋਲੀ ਚਲਾ ਦੇਣੀ ਹੈ। ਅਤੇ ਉੱਥੇ ਗੋਲੀਆਂ ਚਲਾਉਂਦੇ ਨੇ ਅਤੇ ਅਕਸਰ ਸ਼ਾਦੀਆਂ 'ਤੇ ਬੰਦਿਆਂ ਨੂੰ ਮਾਰ ਮੁਰ ਦਿੰਦੇ ਨੇ, ਕਿਸੇ ਬੱਚੀ ਨੂੰ ਮਾਰ ਦਿੰਦੇ ਨੇ, ਦੁਲਹਨ ਨੂੰ ਮਾਰ ਦਿੰਦੇ ਨੇ, ਦੁਲਹਾ ਮਾਰ ਦਿੰਦੇ ਨੇ, ਦੁਲਹੇ ਦਾ ਪਿਓ ਮਾਰ ਦਿੰਦੇ ਨੇ, ਕੋਈ ਵਿਚਾਰਾ ਬਾਜੇ ਵਾਲਾ ਮਾਰ ਦਿੰਦੇ ਨੇ, ਰਾਹਗੀਰ ਮਾਰ ਦਿੰਦੇ ਨੇ। ਇਹ ਮੇਰਾ ਤਾਂ ਖਿਆਲ ਹੈ ਕਿ ਹਰ ਵਿਆਹ ਦੇ ਵਿੱਚ ਇੱਕ ਵੱਡਾ ਲਿੱਤਰ ਲਿਆਉਣਾ ਚਾਹੀਦਾ। ਹਰ ਵਿਆਹ ਦੇ ਵਿੱਚ ਇੱਕ ਵੱਡਾ ਲਿੱਤਰ ਹੋਣਾ ਚਾਹੀਦਾ, ਔਰ ਉਹ ਲਿੱਤਰ ਉੱਥੇ ਜਿਹੜਾ ਸਭ ਤੋਂ ਸੀਨੀਅਰ ਬਾਬਾ ਹੋਵੇ ਉਹਦੇ ਹੱਥ 'ਚ ਹੋਣਾ ਚਾਹੀਦਾ। ਜਿਹੜਾ ਬੰਦੂਕ ਕੱਢੇ ਉਹਦੀ ਗਿੱਚੀ ਦੇ ਵਿੱਚ ਜਾ ਕੇ ਤੇ ਇੱਕ ਲਿੱਤਰ ਦੇਣਾ ਚਾਹੀਦਾ ਕਿ ਬੰਦੇ ਦੇ ਪੁੱਤਰ ਬਣੋ। ਕਿਸੇ ਫਾਇਰਿੰਗ ਰੇਂਜ 'ਚ ਆ ਕੇ ਦਫਾ ਹੋਵੋ, ਉੱਥੇ ਫਾਇਰਿੰਗ ਕਰੋ। ਇੱਥੇ ਫਾਇਰਿੰਗ ਕਰਦੇ ਜੇ, ਕਈ ਵਾਰੀ ਗੋਲੀ ਕਿਸੇ ਸ਼ਹਿਰ 'ਚ ਵੱਜ ਕੇ ਆ ਕੇ ਬੰਦਿਆਂ ਨੂੰ ਵੱਜ ਜਾਂਦੀ ਹੈ, ਕਈ ਵਾਰੀ ਵੈਸੇ ਹੱਥ ਹਿੱਲ ਜਾਂਦਾ, ਕੁਤਾਈ ਹੋ ਜਾਂਦੀ ਹੈ। ਮਤਲਬ ਕੋਈ ਬੰਦੇ ਦੇ ਪੁੱਤਰ ਬਣੋ। ਤੁਸੀਂ ਵਿਆਹ 'ਤੇ ਗਏ ਹੋ, ਉੱਥੇ ਜੰਗ 'ਤੇ ਗਏ ਹੋ, ਐਡਾ ਚਾਹ ਤੇ ਕਿਸੇ ਚਲੇ ਜਾਓ ਪੈਸੇ ਲੈ ਕੇ ਕਿਸੇ ਐਸੇ ਇਲਾਕੇ ਜਿੱਥੇ ਜੰਗ ਹੋਣ ਡਈ, ਬਾਰਡਰ 'ਤੇ ਜਾ ਕੇ ਫਾਇਰਿੰਗ ਕਰੋ। ਤੁਹਾਡਾ ਵੀ ਪਤਾ ਲੱਗ ਜੇ ਕਿੰਨੇ ਕੁ ਜੋਗੇ ਜੇ, ਅਤੇ ਬੰਦੂਕ ਦਾ ਵੀ ਪਤਾ ਲੱਗ ਜੇ, ਅਤੇ ਤੁਹਾਡੀਆਂ ਗੋਲੀਆਂ ਦਾ ਪਤਾ ਲੱਗ ਜੇ। ਇਸ ਲਈ ਜਿਹੜੇ ਲੋਕ ਵੀ ਇਹੋ ਜਿਹਾ ਕੰਮ ਕਰਨ ਉਹਨਾਂ ਨੂੰ ਮੈਂ ਇਹ ਤਾਂ ਨਹੀਂ ਆਖਾਂਗਾ ਗਾਲਮੰਦਾ ਕਰੋ, ਪਰ ਲਿੱਤਰ ਪੌਲਾ ਜ਼ਰੂਰ ਕਰਿਆ ਕਰੋ ਉੱਥੇ ਮੌਕੇ 'ਤੇ ਹੀ, ਔਰ ਬਿਲਕੁਲ 1 ਮਿੰਟ ਦੀ ਵੀ ਕਸਰ ਨਾ ਕਰਿਆ ਕਰੋ, ਕਿਉਂਕਿ ਇਹ ਦਲੇਰੀ ਕੋਈ ਨਹੀਂ ਹੁੰਦੀ। ਇਹ ਮੈਨੂੰ ਦੱਸੋ ਕਿ ਬੰਦੂਕ ਹੱਥ ਵਿੱਚ ਫੜ ਕੇ ਅਤੇ ਉਹਦਾ ਘੋੜਾ ਦੱਬ ਦੇਣਾ, ਇਹਦੇ ਨਾਲ ਕਿਹੜੀ ਦਲੇਰੀ ਹੈ? ਮੈਂ ਦੱਸਿਆ ਨਾ ਤੁਹਾਨੂੰ, ਯਕੀਨ ਕਰੋ ਬਾਂਦਰ ਨੂੰ ਬੰਦੂਕ ਫੜਾਓ ਉਹ ਵੀ ਪੂਰਾ ਬ੍ਰੈਸਟ ਮਾਰ ਦੇਗਾ, ਕੱਢ ਦੇਗਾ ਸਾਰੀਆਂ ਗੋਲੀਆਂ। ਇਹ ਕਿਹੜੀ ਦਲੇਰੀ ਹੈ? ਬਾਹਰ ਲੋਕਾਂ ਨੂੰ ਆਹਿਸਤਾ ਆਹਿਸਤਾ ਐਜੂਕੇਟ ਕਰੋ। ਇਹ ਬੰਦੇ ਦੇ ਪੁੱਤਰਾਂ ਵਾਲਾ ਕੰਮ ਨਹੀਂ ਹੈ। ਅੱਛਾ ਜੀ, ਇਹ ਇੱਕ ਵੀਡੀਓ ਤੁਹਾਨੂੰ ਵਿਖਾਉਣੀ ਹੈ। ਇਹ ਵੀਡੀਓ ਇੱਕ ਇਨਸਾਨ ਦੀ ਹੈ ਅਤੇ ਨਾਲ ਉਹਦੇ ਪਾਲਤੂ ਕੁੱਤੇ ਦੀ ਹੈ। ਇਸ ਇਨਸਾਨ ਨੂੰ ਮੇਰਾ ਸਲਾਮ ਹੈ। ਬੜੇ ਘੱਟ ਇਹੋ ਜਿਹੇ ਇਨਸਾਨ ਨੇ ਜਿਹੜੇ ਜਾਨਵਰਾਂ ਦੇ ਉੱਤੇ ਏਡਾ ਰਹਿਮ ਕਰਦੇ ਨੇ।
ਇਹ ਕੁੱਤਾ ਜਿਹੜਾ ਇਹ ਪਾਣੀ ਦੇ ਵਿੱਚ ਫਸ ਗਿਆ। ਪਾਣੀ ਕਿੰਨਾ ਤੇਜ਼ ਹੈ ਉਹ ਤੁਹਾਡੇ ਸਾਹਮਣੇ ਹੈ। ਔਰ ਇਸ ਬੰਦੇ ਨੇ ਆਪਣੀ ਜਾਨ ਦਾਅ 'ਤੇ ਲਾ ਕੇ, ਮੈਂ ਇਹ ਤਾਂ ਨਹੀਂ ਆਂਦਾ ਵੀ ਆਪਣੀ ਜਾਨ ਦਾਅ 'ਤੇ ਲਾਓ, ਲੇਕਿਨ ਫਿਰ ਵੀ ਉਹਦੀ ਜਿਹੜੀ ਉਲਫਤ ਹੈ ਉਸ ਜਾਨਵਰ ਨਾਲ ਉਹ ਕਿੱਡੀ ਸੋਹਣੀ ਹੈ ਉਹ ਤੁਸੀਂ ਆਪ ਵੇਖ ਲਓ। ਲੇਕਿਨ ਵੀਡੀਓ ਨੂੰ ਤੁਸੀਂ ਗੌਰ ਨਾਲ ਵੇਖਣਾ ਹੈ। ਵੀਡੀਓ ਨੂੰ ਗੌਰ ਨਾਲ ਇਹ ਵੇਖਣਾ ਹੈ ਕਿ ਉਸ ਜਾਨਵਰ ਨੂੰ, ਮਤਲਬ ਕਿ ਕੁੱਤੇ ਨੂੰ, ਜਿਸ ਵੇਲੇ ਸਖਤ ਪਾਣੀ 'ਚੋਂ ਕੱਢ ਕੇ ਅਗਾਂਹ ਸੁੱਟਿਆ ਅਤੇ ਹਜੇ ਪਾਣੀ ਮਜ਼ੀਦ ਅੱਗੇ ਹੈਗਾ ਸੀ, ਲੇਕਿਨ ਉਹ ਬੜੀ ਆਸਾਨੀ ਨਾਲ ਹੁਣ ਬਾਹਰ ਜਾ ਸਕਦਾ ਸੀ, ਜਿਹੜਾ ਤੁਸੀਂ ਅੱਗੇ ਵੇਖ ਵੀ ਲਿਆ। ਲੇਕਿਨ ਉਸ ਕੁੱਤੇ ਨੇ ਅਹਿਸਾਨ ਫਰਮੋਸ਼ੀ ਨਹੀਂ ਕੀਤੀ। ਜਦੋਂ ਉਹਨੂੰ ਸੁੱਟਿਆ, ਗੌਰ ਨਾਲ ਵੀਡੀਓ ਵੇਖੋ, ਅਤੇ ਉਹਨੇ ਮੁੜ ਕੇ ਵੇਖਿਆ ਕਿ ਇਹ ਜਿਹੜਾ ਮੇਰਾ ਮੋਹਸਨ ਹੈ ਇਹ ਵੀ ਨਿਕਲ ਆਇਆ ਪਾਣੀ 'ਚੋਂ ਜਾਂ ਉੱਥੇ ਹੀ ਅੜਿਆ। ਉਹਨੇ ਇੰਤਜ਼ਾਰ ਕੀਤਾ ਉਹਦਾ ਕਿ ਉੱਥੋਂ ਹਿੱਲ ਕੇ ਮਹਿਫੂਜ਼ ਮਕਾਮ 'ਤੇ ਆਇਆ ਕਿ ਨਹੀਂ। ਚੁੱਪ ਕਰਕੇ ਉਹ ਉੱਥੋਂ ਪਤਲੀ ਗਲੀ ਹੋ ਕੇ ਨਿਕਲ ਨਹੀਂ ਗਿਆ ਕਿ ਮੇਰਾ ਕੰਮ ਹੋ ਗਿਆ, ਹੁਣ ਇਹ ਮਰਦਾ ਮਰੇ, ਮੈਨੂੰ ਇਸ ਗੱਲ ਨਾਲ ਕੀ ਲੈਣ ਦੇਣ। ਨਾ, ਉਹਨੇ ਰੁਕ ਕੇ, ਤੁਸੀਂ ਗੌਰ ਕਰੋ, ਪਿਛਲੇ ਪਾਸੇ ਮੂੰਹ ਕਰਕੇ ਵੇਖਿਆ ਕਿ ਇਹ ਜਿੱਥੇ ਇਹ ਖਲੋਤਾ ਸੀ ਉੱਥੇ ਉਹ ਵੀ ਪਾਣੀ 'ਚ ਖਤਰੇ ਸੀ, ਉੱਥੋਂ ਨਿਕਲ ਆਇਆ ਕਿ ਨਹੀਂ। ਜਿਸ ਵੇਲੇ ਉੱਥੋਂ ਹਿੱਲ ਗਿਆ ਤੇ ਉਹਨੇ ਮਾਰੀ ਛਾਲ ਤੇ ਪਾਣੀ 'ਚੋਂ ਨਿਕਲ ਕੇ ਆ ਗਿਆ, ਕਿਉਂਕਿ ਉੱਥੋਂ ਅੱਗੇ ਬੰਦੇ ਵਾਸਤੇ ਵੀ ਪੱਥਰਾਂ ਦੇ ਉੱਤੇ ਪੈਰ ਰੱਖ ਕੇ ਜਾਣਾ ਆਸਾਨ ਸੀ। ਅਤੇ ਜਾਨਵਰਾਂ ਦੇ ਉੱਤੇ ਸ਼ਫਕਤ ਕਰਿਆ ਕਰੋ। ਇਹ ਮੈਂ ਤੁਹਾਡੇ ਕੋਲੋਂ ਪਹਿਲਾਂ ਵੀ ਬੜੀ ਵਾਰੀ ਰਿਕੁਐਸਟ ਕੀਤੀ ਹੈ। ਰੱਬ ਵੀ ਇਹਦੇ 'ਚ ਰਾਜ਼ੀ ਹੁੰਦਾ ਔਰ ਤੁਹਾਨੂੰ ਜਿਹੜਾ ਉਹ ਰੱਬ ਦੀ ਜ਼ਾਤ, ਉਹ ਜਾਨਵਰ ਤੇ ਵਿਚਾਰੇ ਨੇ ਤੁਹਾਨੂੰ ਕੀ ਦੇਣਾ, ਰੱਬ ਦੀ ਜ਼ਾਤ ਹੀ ਤੁਹਾਨੂੰ ਰਿਵਾਰਡ ਕਰ ਸਕਦੀ ਹੈ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਬਰਤਾਨੀਆ ਤੋਂ। ਬਰਤਾਨੀਆ ਦੇ ਸ਼ਹਿਰ ਸ਼ੈਫੀਲਡ ਦੇ ਵਿੱਚ ਇੱਕ ਨਸਲ ਪ੍ਰਸਤਾਨਾ ਵਾਕਿਆ ਹੋਇਆ, ਜਿਹਦੇ ਵਿੱਚ ਇੱਕ 66 ਸਾਲਾ ਸ਼ਖਸ, ਜਿਹਨੇ ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਦੇ ਬਾਹਰ ਜਾਣ ਬੁੱਝ ਕੇ ਜੰਗਲੀ ਚੂਹੇ ਛੱਡ ਦਿੱਤੇ। ਮਸਜਿਦ ਦੀ ਜਿਹੜੀ CCTV ਕੈਮਰੇਜ਼ ਹਨ, ਉਹਨਾਂ ਨੇ ਉਹ ਫੁਟੇਜ ਮਹਿਫੂਜ਼ ਕਰ ਲਈ। ਉਹਨੂੰ ਫਿਰ ਹੁਣ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਹੁਣ ਮੈਨੂੰ ਨਹੀਂ ਪਤਾ ਇਹਦੀ ਕਿੰਨੀ ਸਜ਼ਾ ਹੋਏਗੀ ਚੂਹੇ ਛੱਡਣ ਦੀ। ਬਹਰਹਾਲ ਬੜਾ ਹੀ ਕੋਈ, ਮੈਂ ਹੀ ਆਖਾਂਗਾ ਕਿ ਬੜਾ ਹੀ ਕੋਈ ਘਟੀਆ ਟੇਸਟ ਦਾ ਆਦਮੀ ਸੀ ਕਿ ਉਹ ਮਸਜਿਦ ਔਰ ਮੁਸਲਮਾਨਾਂ ਦੇ ਨਾਲ ਆਪਣੀ ਦੁਸ਼ਮਣੀ ਨਿਭਾਉਣ ਵਾਸਤੇ ਉੱਥੇ ਚੂਹੇ ਛੱਡਣ ਡਿਆ। ख्वाजा आसिफ ने किया है कि वज़ीर आज़म ਨੂੰ 4 ਜ਼ੁਬਾਨਾਂ ਆਉਂਦੀਆਂ ਨੇ। ख्वाजा आसिफ साहब ने किया है कि वज़ीर आज़म ਨੂੰ 4 ਜ਼ੁਬਾਨਾਂ ਆਉਂਦੀਆਂ ਨੇ। ਮਲੀਆ ਹਾਸ਼ਮੀ ਸਾਹਿਬਾ ਨੇ ਉੱਤੇ ਤਜਜ਼ੀਆ ਕੀਤਾ ਹੈ ਕਿ ਇਹਦੇ ਤੋਂ ਆਵਾਮ ਨੂੰ ਕੋਈ ਫਾਇਦਾ ਨਹੀਂ। ਕਿਸੇ ਵੀ ਇੱਕ ਜ਼ੁਬਾਨ ਦੇ ਵਿੱਚ ਬਸ ਸੱਚ ਬੋਲਣਾ ਸ਼ੁਰੂ ਕਰ ਦਿਓ, ਭਾਵੇਂ ਤੁਹਾਨੂੰ ਇੱਕ ਆਵੇ ਜਾਂ 4 ਆਵੇ। ਜੇ ਬੋਲਣਾ ਹੀ ਝੂਠ ਹੈ ਤਾਂ ਫਿਰ ਉਹਦਾ ਕੀ ਫਾਇਦਾ। ਗੱਲ ਠੀਕ ਹੈ, ਇੱਕ ਹੀ ਜ਼ੁਬਾਨ ਭਾਵੇਂ ਬੋਲੋ ਸਰਕਾਰ, ਪਰ ਸੱਚ ਬੋਲੋ ਅਤੇ ਬੰਦੇ ਦੇ ਪੁੱਤਰਾਂ ਤਰ੍ਹਾਂ ਸਿੱਧੀ ਗੱਲ ਆਵਾਮ ਦੇ ਸਾਹਮਣੇ ਰੱਖੋ। 4 ਜ਼ੁਬਾਨਾਂ ਜੇ ਪੈਰ ਜੋੜ ਕੇ ਝੂਠ ਬੋਲਣਾ ਜੇ, ਤਾਂ ਆਵਾਮ ਵਾਸਤੇ ਤਾਂ ਹੋਰ ਪਰੇਸ਼ਾਨੀ ਤੁਸੀਂ ਬਣਾ ਦਿੱਤੀ। ਆਵਾਮ ਨੂੰ ਇਹਦਾ ਫਾਇਦਾ ਨਹੀਂ, ਬਲਕਿ ਉਲਟਾ ਇਹਦਾ ਨੁਕਸਾਨ ਹੋਏਗਾ। ਅੱਛਾ ਜੀ, ਇਸ਼ਤਿਹਾਰ ਦਿੱਤਾ ਅਲੀਮ ਖਾਨ ਸਾਹਿਬ ਨੇ ਆਪਣੇ ਮਤਹਿਤ ਅਦਾਰੇ ਦਾ, ਔਰ ਇਸ਼ਤਿਹਾਰ ਦੇ ਦਿੱਤਾ ਹੈ ਕਿ ਅਲੀਮ ਖਾਨ ਸਾਹਿਬ ਨੇ ਅਦਾਰੇ ਦਾ ਰੈਵਨਿਊ 100% ਵਧਾ ਦਿੱਤਾ ਹੈ। ਅਲੀਮ ਖਾਨ ਸਾਹਿਬ ਨੇ ਅਦਾਰੇ ਦਾ ਰੈਵਨਿਊ 100% ਵਧਾ ਦਿੱਤਾ ਹੈ। ਜਦੋਂ ਗੌਰ ਕਰੋ ਤਾਂ ਪਤਾ ਲੱਗਦਾ ਹੈ ਕਿ ਅਲੀਮ ਖਾਨ ਸਾਹਿਬ ਦਾ ਜਿਹੜਾ ਅਦਾਰਾ ਹੈ ਉਹਦੇ ਥੱਲੇ ਟੋਲ ਟੈਕਸ ਆਉਂਦੇ ਨੇ। ਉਹਨਾਂ ਨੇ ਟੋਲ ਟੈਕਸ ਜਿਹੜੇ ਨੇ ਉਹ 100% ਵਧਾ ਦਿੱਤੇ ਨੇ। ਜੇ ਇਸ ਵੇਲੇ ਟੋਲ ਟੈਕਸ ਜਿਹੜਾ ਉਹ 100% ਵਧਾ ਦਿੱਤਾ ਤਾਂ ਰੈਵਨਿਊ ਵੀ 100% ਵੱਧ ਜਾਣਾ ਹੈ। ਇਹਦੇ 'ਚ ਇਸ਼ਤਿਹਾਰ ਦੇਣ ਦੀ ਹੈ, ਮੈਨੂੰ ਦੱਸੋ ਕਿ ਇਹਦੇ ਵਿੱਚ ਕਿਹੜਾ ਤਰੀਕਾ ਹੈ? ਜਾਂ ਤਾਂ ਕੋਈ ਇਨੋਵੇਟਿਵ ਤਰੀਕਾ ਕੱਢਿਆ ਹੈ ਨਾ, ਕੀਮਤ ਵਧਾ ਦਿੱਤੀ ਹੈ ਅਤੇ ਉਹਦੇ ਨਾਲ ਰੈਵਨਿਊ ਵਧਣਾ ਹੀ ਵਧਣਾ ਸੀ। ਬਹਰਹਾਲ ਇਹ ਸੂਰਤ ਹਾਲ ਹੈ ਜਿਹੜਾ ਇਸ ਹਕੂਮਤ ਦਾ ਚੱਲ ਰਿਹਾ, ਔਰ ਚੱਲ ਰਿਹਾ। ਮੈਂ ਇਹੀ ਕਹਾਂਗਾ ਕਿ ਇਹਦੇ ਵਿੱਚ ਹੋਰ ਕੁਝ ਨਹੀਂ ਹੋ ਰਿਹਾ, ਬਸ ਚੱਲ ਰਿਹਾ, ਔਰ ਅੱਲਾ ਦੇ ਆਸਰੇ ਦੇ ਉੱਤੇ ਜਿਹੜਾ ਉਹ ਕੰਮ ਹੋ ਰਿਹਾ। ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।